ਕੋਲੋਂ ਕਿ ਵੀ ਇਹ ਜਿਹੜਾ ਤੋਸ਼ਾਖਾਨਾ 2 ਕੇਸ ਹੈ ਇਹਦੇ ਵਿੱਚ ਇਮਰਾਨ ਖਾਨ ਨੂੰ ਯਾਨੀ ਬਾਨੀ ਪੀਟੀਆਈ ਨੂੰ ਸਜ਼ਾ ਹੋਈ ਹੈ ਤੇ ਇੱਕ ਪਾਸੇ ਜਿਹੜਾ ਨਾ ਉਹ ਮਫਾਹਮਤ ਦੀਆਂ ਗੱਲਾਂ ਬਾਤਾਂ ਵੀ ਹੋ ਰਹੀਆਂ ਨੇ। ਇਹ ਤਾਂ ਰਿਲੈਕਸੇਸ਼ਨ ਬਿਲਕੁਲ ਨਜ਼ਰ ਨਹੀਂ ਆ ਰਹੀ ਵੈਸੇ। ਅੱਛਾ ਵੇਖੋ ਜੀ, ਇਹ ਜਿਹੜੇ ਦੋ ਫੈਸਲੇ ਆਏ ਨੇ ਖਾਸ ਤੌਰ ਤੇ ਇੱਕ ਤੇ ਜਿਹੜਾ ਬਾਨੀ ਪੀਟੀਆਈ ਔਰ ਉਹਨਾਂ ਦੀ ਅਹਿਲੀਆ ਨੂੰ ਜਿਹੜੀ ਤੋਸ਼ਾਖਾਨਾ 2 ਦੇ ਵਿੱਚ ਜਿਹੜੀਆਂ ਸਜ਼ਾਵਾਂ ਹੋਈਆਂ ਨੇ 17 ਸਾਲ ਔਰ ਇਹਦੇ ਨਾਲ ਇੱਕ ਫੈਸਲਾ ਜਿਹੜਾ ਹੈ ਉਹ ਜਿਹੜਾ ਇਸਲਾਮਾਬਾਦ ਹਾਈ ਕੋਰਟ ਦੇ ਜਿਹੜੇ ਜੱਜ ਸਨ ਜਸਟਿਸ ਜਹਾਂਗੀਰੀ ਉਹਨਾਂ ਨੂੰ ਜਿਹੜਾ ਇੱਕ ਫੈਸਲੇ ਦੇ ਨਤੀਜੇ 'ਚ ਫਾਰਗ ਹੋਣਾ ਪਿਆ। ਇਹ ਦੋ ਜਿਹੜੇ ਫੈਸਲੇ ਉੱਪਰ ਨੀਚੇ ਆਏ ਨੇ, ਇਹਨਾਂ ਫੈਸਲਿਆਂ ਤੋਂ ਲੱਗਦਾ ਹੈ ਕਿ ਫਿਲਹਾਲ ਮੁਫਾਹਮਤ ਦਾ ਜਿਹੜਾ ਉਹ ਕੋਈ ਇਮਕਾਨ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਹਾਂ, ਮੁਫਾਹਮਤ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਤੇ ਪੀਟੀਆਈ ਦੇ ਜਿਹੜੇ ਸਾਬਕ ਰਹਿਨੁਮਾ ਨੇ ਉਹਨਾਂ ਵੀ ਸ਼ੁਰੂ ਕੀਤੀਆਂ ਨੇ। ਇੱਕ ਕੌਮੀ ਮੁਫਾਹਮਤੀ ਕਮੇਟੀ ਉਹਨਾਂ ਬਣਾਈ ਹੈ ਜਿਹਦੇ ਵਿੱਚ ਜਿਹੜੇ ਸਾਬਕ ਵਜ਼ੀਰ ਨੇ, ਵਫਾਕੀ ਵਜ਼ੀਰ ਨੇ ਫਵਾਦ ਚੌਧਰੀ ਔਰ ਸਾਬਕ ਗਵਰਨਰ ਸਿੰਘ ਜਿਹੜੇ ਇਮਰਾਨ ਇਸਮਾਈਲ ਔਰ ਦੂਸਰੇ ਵੀ ਕੁਝ ਲੀਡਰ ਜਿਹੜੇ ਨੇ ਪੀਟੀਆਈ ਦੇ ਸਾਬਕ ਲੀਡਰ ਉਹ 'ਚ ਸ਼ਾਮਿਲ ਨੇ। ਉਹਨਾਂ ਦੀਆਂ ਵੀ ਮੁਲਾਕਾਤਾਂ ਜਿਹੜੀਆਂ ਨੇ ਉਹ ਪੀਟੀਆਈ ਦੀ ਜੇਲ੍ਹ 'ਚ ਜਿਹੜੀ ਕਿਆਦਤ ਹੈ ਖਾਸ ਤੌਰ 'ਚ ਲਾਹੌਰ 'ਚ ਮੌਜੂਦ ਜਿਹੜੇ ਪੀਟੀਆਈ ਦੇ ਲੀਡਰ ਨੇ ਉਹਨਾਂ ਨਾਲ ਵੀ ਹੋ ਰਹੀਆਂ ਨੇ ਔਰ ਹਕੂਮਤੀ ਅਹੁਦੇਦਾਰਾਂ ਨਾਲ ਵੀ ਹੋ ਰਹੀਆਂ ਨੇ। ਲੇਕਿਨ ਕੋਈ ਫਿਲਹਾਲ ਜਿਹੜਾ ਇਸ ਹਵਾਲੇ 'ਚ ਪੇਸ਼ਰਫ ਜਿਹੜੀ ਹੈ ਪੇਸ਼ਰਫ ਤੇ ਮਤਲਬ ਰਿਲੈਕਸੇਸ਼ਨ ਨਹੀਂ ਹੈਗੀ। ਮਤਲਬ ਵੈਸੇ ਖਾਲਿਦ ਸਾਹਿਬ ਤੁਸੀਂ ਮੰਨਦੇ ਆ ਇਸ ਚੀਜ਼ ਨੂੰ ਕਿ ਇੱਕ ਜਿਹੜਾ ਸੀਜ਼ਨ ਜਿਹੜਾ ਕਹਿੰਦੇ ਆ ਨਾ ਕਿ ਵੀ ਉਹ ਸ਼ੁਰੂ ਹੋਇਆ ਹੈ ਪਾਕਿਸਤਾਨ ਦੇ ਵਿੱਚ। ਜਨਰਲ ਫੈਜ਼ ਹਮੀਦ ਦੀ ਸਜ਼ਾ ਦੇਖ ਲਓ ਤੁਸੀਂ, ਫਿਰ ਉਹ ਤਾਰਿਕ ਜਹਾਂਗੀਰੀ ਸਾਹਿਬ ਉਹਨਾਂ ਨੂੰ ਦੇਖ ਲਓ ਤੁਸੀਂ, ਠੀਕ ਹੈ। ਫਿਰ ਤੋਸ਼ਾਖਾਨਾ 2 ਦਾ ਜਿਹੜਾ ਸਿਲਸਿਲਾ ਹੈ ਇਮਰਾਨ ਖਾਨ ਨੂੰ ਸਜ਼ਾ ਹੋ ਗਈ। ਯਾਨੀ ਤਹਿਰੀਕੇ ਇਨਸਾਫ ਦੇ ਗਿਰਦ ਮਜ਼ੀਦ ਘੇਰਾ ਜਿਹੜਾ ਨਾ ਉਹ ਤੰਗ ਹੁੰਦਾ ਜਾ ਰਿਹਾ ਹੈ। ਅੱਜ ਦੇ ਦਿਨ ਤੋਂ ਬਾਅਦ ਤੁਸੀਂ ਜਿਹੜਾ ਨਾ ਉਹ ਕਿਦਾਂ ਦੇਖਦੇ ਹੋ ਇਹਦਾ ਮੁਸਤਕਬਲ ਪਾਕਿਸਤਾਨ ਤਹਿਰੀਕੇ ਇਨਸਾਫ ਦਾ? ਅੱਛਾ ਜੀ, ਇੱਕ ਤੇ ਗੱਲ ਵਾਜ਼ੇ ਵੇ ਕਿ ਜਿਹੜੇ ਕੇਸਿਸ ਦੇ ਵਿੱਚ ਸਜ਼ਾਵਾਂ ਹੋ ਰਹੀਆਂ ਨੇ ਔਰ ਤੁਸੀਂ ਦੇਖਿਆ ਕਿ ਲਾਹੌਰ ਦੀ ਜਿਹੜੀ ਲੀਡਰਸ਼ਿਪ ਜੇਲ੍ਹਾਂ 'ਚ ਜਿਹੜੇ ਪੀਟੀਆਈ ਦੇ 4 ਰਹਿਨੁਮਾ ਲਾਹੌਰ 'ਚ ਜੇਲ੍ਹਾਂ 'ਚ ਨੇ ਉਹਨਾਂ ਨੂੰ ਵੀ ਸਜ਼ਾਵਾਂ ਹੋਈਆਂ ਔਰ ਇੱਕ ਜਿਹੜੇ ਸ਼ਾਹ ਮੂਦ ਕੁਰੈਸ਼ੀ ਸਾਹਿਬ ਨੇ ਉਹਨਾਂ ਨੂੰ ਬਰੀ ਕਰਤਾ ਗਿਆ ਔਰ ਇਸੇ ਤਰ੍ਹਾਂ ਫੈਜ਼ ਹਮੀਦ ਨੂੰ ਵੀ ਸਜ਼ਾ ਹੋਈ ਔਰ ਇਸੇ ਤਰ੍ਹਾਂ ਜਿਹੜਾ ਉਹ ਬਾਨੀ ਪੀਟੀਆਈ ਤੇ ਉਹਨਾਂ ਦੀ ਅਹਿਲੀਆ ਨੂੰ ਵੀ ਸਜ਼ਾ ਹੋਈ। ਇਹ ਸਜ਼ਾਵਾਂ ਦਾ ਜਿਹੜਾ ਸੀਜ਼ਨ ਤੁਸੀਂ ਜਿਹਦਾ ਇਜ਼ਹਾਰ ਕੀਤਾ ਹੈ ਇਹ ਸੀਜ਼ਨ ਤੇ ਚੱਲ ਰਿਹਾ, ਲੇਕਿਨ ਇਹ ਸਜ਼ਾਵਾਂ ਜਿਹੜੀਆਂ ਨੇ ਦੇਖੀਏ ਜਿਸ ਕਿਸਮ ਦਾ ਮਾਹੌਲ ਹੈ, ਜਿਸ ਕਿਸਮ ਦਾ ਤਣਾਅ ਹੈ ਉਹਦੇ ਸਜ਼ਾਵਾਂ ਤੇ ਜਿਹੜੀਆਂ ਨੇ ਉਹ ਆ ਰਹੀਆਂ ਨੇ ਔਰ ਇਹ ਸਜ਼ਾਵਾਂ ਜਿਹੜੀਆਂ ਨੇ ਮੈਂ ਸਮਝਦਾ ਕਿ ਇਹਨਾਂ ਦੀ ਇਸ ਵਾਸਤੇ ਆ ਰਹੀਆਂ ਨੇ ਕਿ ਇਸ ਵੇਲੇ ਤੱਕ ਕੋਈ ਕਿਸੇ ਵੀ ਸਟੇਜ ਤੇ ਕੋਈ ਜਿਹੜੀ ਹੈ ਹੁਕੂਮਤ ਤੇ ਆਪੋਜੀਸ਼ਨ ਦਰਮਿਆਨ ਜਿਹੜਾ ਕੋਈ ਪੇਸ਼ਰਫਤ ਔਰ ਮੁਫਾਹਮਤ ਦੇ ਕੋਈ ਇਮਕਾਨਾਤ ਜਿਹੜੇ ਨੇ ਉਹ ਨਜ਼ਰ ਨਹੀਂ ਆ ਰਹੇ। ਔਰ ਤੁਸੀਂ ਹੁਣ ਪੁੱਛੋਗੇ ਕਿ ਇਹ ਮੁਫਾਹਮਤ ਜਿਹੜੀ ਹੈ ਇਹ ਕਿਉਂ ਨਜ਼ਰ ਨਹੀਂ ਆ ਰਹੀ ਔਰ ਕਿਉਂ ਸਜ਼ਾਵਾਂ ਹੋਈ ਜਾ ਰਹੀਆਂ ਨੇ ਔਰ ਇਹਦੀ ਸਭ ਤੋਂ ਵੱਡੀ ਵਜ੍ਹਾ ਇਹ ਇਹਦੇ ਸਭ ਤੋਂ ਵੱਡੀ ਮੁਫਾਹਮਤ ਦੇ ਵਿੱਚ ਜਿਹੜੀ ਰੁਕਾਵਟ ਜੇ ਉਹ ਰੁਕਾਵਟ ਜਿਹੜੀ ਜੋ ਬਦਇਤਮਾਦੀ ਔਰ ਪਾਰਟੀ ਦੇ ਅੰਦਰ ਬਦਇਤਮਾਦੀ ਦੋਨਾਂ ਫਰੀਕਾਂ ਦੇ ਦਰਮਿਆਨ ਜਿਹੜਾ ਬਲਕਿ 3 ਫਰੀਕ ਨੇ ਜਿਨ੍ਹਾਂ ਦੇ ਦਰਮਿਆਨ ਜਿਹੜਾ ਐਸਟੈਬਲਿਸ਼ਮੈਂਟ, ਹਕੂਮਤ ਔਰ ਪੀਟੀਆਈ, ਉਹ ਤਿੰਨਾਂ ਦੇ ਦਰਮਿਆਨ ਜਿਹੜੀ ਹੈ ਉਹ ਬਦਇਤਮਾਦੀ ਦਾ ਮਾਹੌਲ ਹੈ, ਬਦਇਤਮਾਦੀ ਦੀ ਫਜ਼ਾ ਹੈ ਔਰ ਐਸੇ ਜਿਹੜੇ ਕਾਨਫੀਡੈਂਸ ਬਿਲਡਿੰਗ ਮੇਜਰ ਅਸੀਂ ਜਿਨ੍ਹਾਂ ਨੂੰ ਕਹਿੰਦੇ ਆ, ਇਤਮਾਦ ਸਾਜ਼ੀ ਕਹਿੰਦੇ ਆ ਜਿਨ੍ਹਾਂ ਨੂੰ ਅਸੀਂ, ਉਹ ਇਤਮਾਦ ਸਾਜ਼ੀ ਜਿਹੜੀ ਹੈ ਉਹ ਵੀ ਫਿਲਹਾਲ ਨਜ਼ਰ ਨਹੀਂ ਆ ਰਹੀ। ਅਗਰ ਕੋਈ ਇਤਮਾਦ ਸਾਜ਼ੀ ਦੇ ਇਕਦਾਮਾਤ ਉਠਾਏ ਜਾ ਰਹੇ ਹੁੰਦੇ ਤੇ ਇੰਨੀ ਤੇਜ਼ ਰਫ਼ਤਾਰੀ ਨਾਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸ਼ਾਇਦ ਜਿਹੜਾ ਉਹ ਸਜ਼ਾਵਾਂ ਜਿਹੜੀਆਂ ਨੇ ਉਸ ਤਰ੍ਹਾਂ ਨਾ ਹੁੰਦੀਆਂ, ਕੋਈ ਤਖੀਰ ਵੀ ਇਹਦੇ 'ਚ ਜਿਹੜੀ ਹੈ ਇਸ ਅਮਲ ਦੇ ਵਿੱਚ ਹੋ ਸਕਦੀ ਸੀ। ਲੇਕਿਨ ਜਿਹੜਾ ਉਹ ਇਹਦੇ ਵਿੱਚ ਇੱਕ ਰੁਕਾਵਟ ਜਿਹੜੀ ਹੈ ਮੈਂ ਸਮਝਦਾ ਕਈ ਰੁਕਾਵਟਾਂ ਨੇ, ਲੇਕਿਨ ਤੁਸੀਂ ਇਹ ਦੇਖੋ ਕਿ ਕੱਲ ਜਿਹੜਾ ਉਹ ਤਹਿਰੀਕੇ ਤਹਫ਼ੁਜ਼ ਆਇਨ ਦੇ ਤਹਿਤ ਕੌਮੀ ਕਾਨਫਰੰਸ ਹੋਈ ਔਰ ਕੌਮੀ ਕਾਨਫਰੰਸ ਦੇ ਵਿੱਚ ਜਿਹੜੇ ਤਹਿਰੀਕੇ ਤਹਫ਼ੁਜ਼ ਆਇਨ ਦੇ ਸਰਬਰਾਹ ਨੇ ਮਹਿਮੂਦ ਖਾਨ ਅਚਕਜ਼ਈ ਉਹਨਾਂ ਉੱਥੇ ਅਪੀਲ ਕੀਤੀ ਮੁਸਲਿਮ ਲੀਗ ਨੂਨ ਦੇ ਸਦਰ ਨਵਾਜ਼ ਸ਼ਰੀਫ ਸਾਹਿਬ ਨੂੰ। ਉਹਨਾਂ ਅਪੀਲ ਕੀਤੀ ਮੌਲਾਨਾ ਫਜ਼ਲੁਰ ਰਹਿਮਾਨ ਨੂੰ ਕਿ ਉਹ ਅੱਗੇ ਵਧਣ ਤੇ ਡੈਡ ਲਾਕ ਤੋੜਨ ਤੇ ਇਹ ਜਿਹੜੀ ਮੁਫਾਹਮਤ ਦਾ ਅਮਲ ਹੈ ਇਹਦਾ ਉਹ ਆਗਾਜ਼ ਕਰਨ।
ਵੈਸੇ ਤੁਸੀਂ ਦੇਖਿਆ, ਮੈਨੂੰ ਜ਼ਰਾ ਗੱਲ ਮੁਕੰਮਲ ਕਰ ਲੈਂਦੇ ਹੋ। ਤੁਸੀਂ ਦੇਖਿਆ ਕਿ ਇਹਦਾ ਜਵਾਬ ਕੀ ਆਇਆ? ਉਧਰੋਂ ਇਹ ਅਪੀਲ ਆ ਰਹੀ ਸੀ ਮਹਿਮੂਦ ਖਾਨ ਅਚਕਜ਼ਈ ਦੀ, ਔਰ ਉਧਰੋਂ ਬਾਨੀ PTI ਦਾ ਟਵੀਟ ਆ ਰਿਹਾ ਸੀ ਐਕਸ ਤੇ, ਔਰ ਜਿਹਦੀ PTI ਦੇ ਲੀਡਰਾਂ ਨੇ ਵਜ਼ਾਹਤ ਵੀ ਕੀਤੀ ਕਿ ਉਹਨਾਂ ਅਪੀਲ ਜਿਹੜੀ ਉਹ PTI ਦੇ ਜਿਹੜੇ ਬਾਨੀ PTI ਨੇ ਉਹਨਾਂ ਹੀ ਅਪੀਲ ਜਿਹੜੀ ਮਹਿਮੂਦ ਖਾਨ ਅਚਕਜ਼ਈ ਦੀ ਜਿਹੜੀ ਉਹ ਰਿਜੈਕਟ ਕਰਤੀ, ਜਿਨ੍ਹਾਂ ਪਹਿਲੇ ਮਹਿਮੂਦ ਖਾਨ ਅਚਕਜ਼ਈ ਤੇ ਰਾਜਾ ਨਾਸਰਾਬਾਦ ਨੂੰ ਖੁਦ ਹੀ ਅਖਤਿਆਰ ਦਿੱਤਾ ਸੀ ਕਿ ਤੁਹਾਨੂੰ ਅਖਤਿਆਰ ਹੈ ਕਿ ਤੁਸੀਂ ਕਿਸੇ ਵੀ ਜਮਾਤ ਨਾਲ, ਹਕੂਮਤੀ ਜਮਾਤ ਨਾਲ ਜਾਂ ਕਿਸੇ ਸਤ੍ਹਾ ਤੇ ਤੁਸੀਂ ਜਿਹੜਾ ਮੁਜ਼ਾਕਰਾਤ ਕਰ ਸਕਦੇ ਹੋ। ਉਹ ਨਫੀਆਂ ਤੇ ਜਿਹੜੀਆਂ ਨੇ ਉਹ ਪਾਰਟੀ ਦੇ ਅੰਦਰੋਂ ਹੀ ਹੋ ਰਹੀਆਂ ਨੇ, ਤੇ ਉਸ ਅਮਲ ਨੇ ਫਿਰ ਜਿਹੜਾ ਉਹ ਅੱਗੇ ਕੀ ਵਧਣਾ। ਇੱਕ ਪੇਸ਼ਰਫਤ ਜ਼ਰੂਰ ਹੋਈ, ਇੱਕ ਪੇਸ਼ਰਫਤ ਕੱਲ ਜਿਹੜਾ ਲਾਹੌਰ ਦੇ ਵਿੱਚ ਤਕਰੀਬ ਹੋਈ ਹੈ ਬਰਸੀ ਦੀ, ਜਿਹੜਾ ਖਵਾਜਾ ਸਾਦ ਰਫੀਕ ਦੇ ਵਾਲਦ ਦੀ ਜਿਹੜੀ ਬਰਸੀ ਦੇ ਉੱਤੇ ਜਿਹੜੀ ਤਕਰੀਬ ਹੋਈ ਹੈ, ਜਿਹਦੇ 'ਚ ਸਿਆਸਤਦਾਨ ਵੀ ਸ਼ਰੀਕ ਹੋਏ, ਜਿਹਦੇ ਸਹਾਫੀ ਵੀ ਸ਼ਰੀਕ ਹੋਏ, ਸਿਵਲ ਸੁਸਾਇਟੀ ਦੇ ਲੋਕ ਵੀ ਸ਼ਰੀਕ ਹੋਏ, ਔਰ ਉੱਥੇ ਆਵਾਜ਼ਾਂ ਆਈਆਂ ਨੇ, ਔਰ ਉੱਥੇ ਆਵਾਜ਼ਾਂ ਮੁਸਲਿਮ ਲੀਗ ਨੂਨ ਦੇ ਲੀਡਰਾਂ ਦੀ ਤਰਫੋਂ ਆਈਆਂ ਨੇ। ਉੱਥੇ ਆਵਾਜ਼ ਖਵਾਜਾ ਸਾਦ ਰਫੀਕ ਦੀ ਤਰਫ ਤੋਂ ਆਈ ਹੈ ਕਿ ਮਫਾਹਮਤ ਵਾਸਤੇ ਮੁਜ਼ਾਕਰਾਤ ਦਾ ਡਾਇਲਾਗ ਦਾ ਅਮਲ ਜਿਹੜਾ ਉਹ ਜਮਹੂਰੀਅਤ ਵਾਸਤੇ ਜ਼ਰੂਰੀ ਹੈ, ਔਰ ਡਾਇਲਾਗ ਜਿਹੜਾ ਸ਼ੁਰੂ ਹੋਣਾ ਚਾਹੀਦਾ ਹੈ। ਔਰ ਉਹਨਾਂ ਤੇ ਇੱਥੋਂ ਤੱਕ ਕਹਿਤਾ ਕਿ ਨਵਾਜ਼ ਸ਼ਰੀਫ ਸਾਹਿਬ ਨੂੰ ਇਹਦੇ ਵਿੱਚ ਜਿਹੜਾ ਕਿਰਦਾਰ ਅਦਾ ਕਰਨਾ ਚਾਹੀਦਾ ਹੈ। ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਇਹ ਕਿਰਦਾਰ ਅਦਾ ਕਰਨਗੇ? ਇਹ ਬੜਾ ਵੱਡਾ ਇਹ ਦੇਖੋ ਸਵਾਲ ਹੈ। ਖਾਲਿਦ ਕਯੂਮ ਸਾਹਿਬ, ਇਹ ਸਵਾਲ ਤੁਹਾਡੇ ਕੋਲ ਮੈਂ ਵੈਸੇ ਕਰਨਾ ਸੀ। ਇਹ ਡੈਡਲੌਕ ਜਿਹੜਾ ਹੈਗਾ, ਇਹ ਜਿਹੜੀਆਂ ਸਜ਼ਾਵਾਂ ਹੋ ਰਹੀਆਂ ਨੇ, ਵੈਸੇ ਅਗਰ ਕੜੀ ਮੁਲਾਈ ਜਾਵੇ ਤਾਂ ਜਿਨ੍ਹਾਂ ਨੂੰ ਵੀ ਸਜ਼ਾਵਾਂ ਹੋ ਰਹੀਆਂ ਨੇ ਉਹਨਾਂ ਦਾ ਜਿਹੜਾ ਸਿਲਸਿਲਾ ਹੈ ਉਹ ਜਾ ਕੇ PTI ਨਾਲ ਲਾਜ਼ਮੀ ਮਿਲਦਾ ਹੈ। ਇਹਦਾ ਮਤਲਬ ਹੈ ਕਿ ਹੁਕੂਮਤ ਵੱਲੋਂ ਵਾਕਈ ਕੋਈ ਇੰਤਕਾਮੀ ਕਾਰਵਾਈ ਜਿਹੜੀ ਨਾ ਉਹ ਕੀਤੀ ਜਾ ਰਹੀ ਹੈ, ਜਾਂ ਇਹ ਵਾਕਈ ਇਹਤਸਾਬ ਕੀਤਾ ਜਾ ਰਿਹਾ ਹੈ। ਦੂਸਰਾ, ਮੈਂ ਇਹਦੇ ਵਿੱਚ ਇਹ ਵੀ ਚੀਜ਼ ਪੁੱਛਾਂਗੀ ਕਿ ਜਿਹੜਾ ਤੁਸੀਂ ਨਵਾਜ਼ ਸ਼ਰੀਫ ਵਾਲਾ ਸਵਾਲ ਮੇਰੇ ਕੋਲ ਪੁੱਛਿਆ ਹੈ, ਦੇਖਣ ਵਾਲਿਆਂ ਕੋਲ ਪੁੱਛਿਆ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਨਵਾਜ਼ ਸ਼ਰੀਫ ਸਾਹਿਬ ਇਹ ਕਿਰਦਾਰ ਅਦਾ ਕਰਨਗੇ? ਕਿ ਉਹ ਆਪਣੇ ਇਸ ਗਮ ਨੂੰ ਭੁੱਲ ਗਏ ਹੈ ਕਿ ਮੁਝੇ ਕਿਉਂ ਨਿਕਾਲਾ? ਅੱਛਾ, ਹੁਣ ਤੁਸੀਂ ਇਹ ਦੇਖੋ ਕਿ ਮੁਸਲਿਮ ਲੀਗ ਨੂਨ ਜਿਹੜੀ ਹੈ ਉਹ ਇੱਕ ਜਮਹੂਰੀ ਜਮਾਤ ਹੈ, ਪੀਪਲਸ ਪਾਰਟੀ ਇੱਕ ਜਮਹੂਰੀ ਜਮਾਤ ਹੈ। ਦੋਨਾਂ ਜਮਾਤਾਂ ਨੇ ਜਮਹੂਰੀਅਤ ਵਾਸਤੇ ਬੜੀ ਸਟਰਗਲ ਵੀ ਕੀਤੀ ਹੈ। ਖਾਸ ਤੌਰ ਤੇ ਪਰਵੇਜ਼ ਮੁਸ਼ਰਫ ਦੇ ਦੌਰ ਦੇ ਵਿੱਚ ਵੀ ਪੀਪਲਸ ਪਾਰਟੀ ਤੇ ਨੂਨ ਲੀਗ ਨੇ ਮਿਲ ਕੇ ਜਿਹੜਾ ਉਹ ARD ਦਾ ਅਲਾਇੰਸ ਬਣਾਇਆ ਸੀ। ਉਸ ਪਲੇਟਫਾਰਮ ਤੇ ਵੀ ਜਿਹੜਾ ਦੋਨਾਂ ਜਮਾਤਾਂ ਨੇ ਮਿਲ ਕੇ ਜਮਹੂਰੀਅਤ ਦੀ ਬਹਾਲੀ ਵਾਸਤੇ ਜਿਹੜੀ ਹੈ ਉਹ ਤਹਿਰੀਕ ਚਲਾਈ, ਔਰ ਮੁਸਲਿਮ ਲੀਗ ਨੂਨ ਦੇ ਅੰਦਰ ਵੀ ਜਿਹੜਾ ਇਸ ਕਿਸਮ ਦੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਆਉਂਦੀਆਂ ਰਹਿੰਦੀਆਂ ਨੇ। ਔਰ ਇਹ ਵੀ ਤੁਸੀਂ ਦੇਖੋ ਕਿ ਵਜ਼ੀਰ-ਏ-ਆਜ਼ਮ ਪਾਕਿਸਤਾਨ ਨੇ ਵੀ ਕਦੇ ਮੁਜ਼ਾਕਰਾਤ ਤੋਂ, ਡਾਇਲਾਗ ਤੋਂ ਇਨਕਾਰ ਨਹੀਂ ਕੀਤਾ। ਔਰ ਤੁਸੀਂ ਇਹ ਦੇਖਿਆ ਕਿ ਕੌਮੀ ਅਸੈਂਬਲੀ ਦੇ ਫੋਰਮ ਤੇ, ਪਲੇਟਫਾਰਮ ਤੇ ਵਜ਼ੀਰ-ਏ-ਆਜ਼ਮ ਕਈ ਵਾਰ ਮੁਜ਼ਾਕਰਾਤ ਦੀ ਦਾਵਤ ਦੇ ਚੁੱਕੇ ਨੇ। ਸਪੀਕਰ ਕੌਮੀ ਅਸੈਂਬਲੀ ਤੇ ਤਕਰੀਬਨ ਹਰ ਇਜਲਾਸ 'ਚ ਜਿਹੜਾ ਆਪੋਜੀਸ਼ਨ ਨੂੰ ਮੁਜ਼ਾਕਰਾਤ ਦੀ, ਡਾਇਲਾਗ ਦੀ ਗੱਲ ਕਰਦੇ ਨੇ। ਔਰ ਵਜ਼ੀਰ-ਏ-ਆਜ਼ਮ ਦੇ ਮਸ਼ੀਰ ਜਿਹੜੇ ਨੇ ਸਿਆਸੀ ਅਮੂਰ ਜਿਹੜੇ ਰਾਣਾ ਸਨਾਉੱਲਾ ਸਾਹਿਬ, ਉਹ ਵੀ ਅਕਸਰ ਜਿਹੜਾ ਪਾਰਲੀਮੈਂਟ ਦੇ ਫਲੋਰ ਤੇ ਵੀ, ਔਰ TV ਪ੍ਰੋਗਰਾਮਾਂ 'ਚ ਵੀ, ਔਰ ਆਪਣੇ ਬਿਆਨਾਤ ਦੇ ਵਿੱਚ ਵੀ ਮੁਫਾਹਮਤ ਦੀ ਗੱਲ ਕਰਦੇ ਨੇ। ਲੇਕਿਨ ਮਸਲਾ ਇਹ ਵੇ, ਦੇਖਣਾ ਇਹ ਵੇ ਕਿ ਇਸ ਮੁਫਾਹਮਤ ਵਾਸਤੇ, ਇਹਨਾਂ ਡਾਇਲਾਗ ਵਾਸਤੇ, ਮੁਜ਼ਾਕਰਾਤ ਵਾਸਤੇ ਮਾਹੌਲ ਸਾਜ਼ਗਾਰ ਹੈ ਕਿ ਨਹੀਂ। ਔਰ ਮਾਹੌਲ ਜਿਹੜਾ ਉਹ ਇਸ ਵੇਲੇ ਸਾਜ਼ਗਾਰ ਨਹੀਂ। ਮਾਹੌਲ ਜਿਹੜਾ ਉਹ ਤਣਾਅ ਦਾ ਸ਼ਿਕਾਰ ਹੈ, ਔਰ ਬਦਤਰੀਨ ਜਿਹੜਾ ਤਣਾਅ ਹੈ ਉਹ ਮੌਜੂਦ ਹੈ। ਲੇਕਿਨ ਬਦਤਰੀਨ ਤਣਾਅ ਦੇ ਵਿੱਚ ਵੀ ਮੁਜ਼ਾਕਰਾਤ ਹੁੰਦੇ ਨੇ। ਤੁਸੀਂ ਮਾਦੀ 'ਚ ਬਦਤਰੀਨ ਜਿਹੜਾ ਤਣਾਅ ਸੀ, ਬਦਤਰੀਨ ਜਿਹੜੀ ਕਸ਼ੀਦਗੀ ਸੀ, ਬਦਤਰੀਨ ਜਿਹੜੀ ਮੁਹਾਜ਼ਰਾਈ ਸੀ, ਉਹ ਪੀਪਲਸ ਪਾਰਟੀ ਤੇ ਨੂਨ ਲੀਗ ਦੇ ਦਰਮਿਆਨ 90 ਦੀ ਦਹਾਈ ਦੇ ਵਿੱਚ ਰਹੀ। ਲੇਕਿਨ ਉਸ ਵੇਲੇ ਵੀ ਦੋਨਾਂ ਜਮਾਤਾਂ ਨੇ ਆਪਣੀ ਜਿਹੜੀ ਮੁਜ਼ਾਕਰਾਤ ਦੀ ਵਿੰਡੋ ਸੀ ਉਹਨੂੰ ਖੁੱਲ੍ਹਿਆ ਰੱਖਿਆ, ਉਹਨੂੰ ਖਤਮ ਨਹੀਂ ਕੀਤਾ, ਉਹਨੂੰ ਬੰਦ ਨਹੀਂ ਕੀਤਾ, ਜਿਹਦੀ ਵਜ੍ਹਾ ਤੋਂ ਤੁਸੀਂ ਦੇਖਿਆ ਕਿ ਡੈਡਲਾਗ ਜਿਹੜੇ ਨੇ ਖਤਮ ਹੋਏ। ਔਰ ਕਈ ਦਫਾ ਐਸੇ ਵਾਕਿਆਤ ਹੋਏ, ਔਰ ਖਾਸ ਤੌਰ ਤੇ ਤੁਸੀਂ ਦੇਖੋ ਕਿ ਜਿਹੜੀ 97 ਦੀ ਅਸੈਂਬਲੀ ਸੀ ਉਹਦੇ 'ਚ ਨਵਾਜ਼ ਸ਼ਰੀਫ ਸਾਹਿਬ ਕੋਲ ਤਾਂ 2-2.5 ਅਕਸਰੀਅਤ ਸੀ, ਉਹਨਾਂ ਨੂੰ ਤਾਂ ਕਿਸੇ ਹਮਾਇਤ ਦੀ ਲੋੜ ਨਹੀਂ ਸੀ। ਪੀਪਲਸ ਪਾਰਟੀ ਕੋਲ ਤਾਂ ਸਿਰਫ 16-17 MNA ਸਨ, ਔਰ ਬੇਨਜ਼ੀਰ ਭੁੱਟੋ ਉਹਨਾਂ ਦੀ ਆਪੋਜੀਸ਼ਨ ਲੀਡਰ ਸੀ। ਲੇਕਿਨ ਇਸ ਦੇ ਬਾਵਜੂਦ ਦੋਨਾਂ ਜਮਾਤਾਂ ਦੇ ਦਰਮਿਆਨ ਰਾਬਤੇ ਹੋਏ, ਮੁਜ਼ਾਕਰਾਤ ਹੋਏ, ਔਰ ਉਹਦੇ ਨਤੀਜੇ 'ਚ ਜਿਹੜਾ ਆਇਨੀ ਤਰਮੀਮ ਆਈ, ਔਰ ਜਿਹੜੇ ਅਖਤਿਆਰਾਤ ਸਨ
ਉਸ ਵੇਲੇ ਜਿਹੜੇ ਅਸੈਂਬਲੀਆਂ ਤੋੜਨ ਦੇ ਉਹ ਖਤਮ ਹੋਏ ਔਰ ਉਸ ਵਕਤ ਦਾ ਸਦਰ ਜਿਹੜੇ ਸਨ ਸਰਦਾਰ ਫਰੂਕ ਲਗਾਰੀ ਜਿਹੜੇ ਦੋਨਾਂ ਜਮਾਤਾਂ ਦਾ ਹਦਫ ਸਨ ਉਹਨਾਂ ਨੂੰ ਫਿਰ ਰੁਖਸਤ ਹੋਣਾ ਪਿਆ